ਬਾਬਾ ਜੀ ਅਕਸਰ ਦੇਖਿਆ ਵੀ ਇਹ ਜਿਹੜੇ ਹੁਸ਼ਿਆਰਪੁਰੀਏ ਹੋਏ, ਜਲੰਧਰੀਏ ਹੋਏ, ਲੁਧਿਆਣੀਏ ਜਿਹੜੇ ਨਾ ਇਹਨਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ ਹੈਗੇ, ਰਿਸ਼ਤੇਦਾਰੀ ਨਹੀਂ ਕਰਦੇ ਹੈਗੇ। ਹੁਣ ਤਾਂ ਕਰਨ ਲੱਗ ਗਏ ਆ। ਹਾਂ ਹੁਣ ਤਾਂ ਕਰੀ ਜਾਂਦੇ ਆ ਜਿੱਥੇ ਕੋਈ ਲੱਭਦਾ। ਤਾਂ ਇਸ ਕਰਕੇ ਨਹੀਂ ਕਰਦੇ, ਇਹਨਾਂ 'ਚ ਅਖਲਾਕ ਨਹੀਂ ਹੈਗਾ। ਸਾਡੇ ਲੁਧਿਆਣੇ 'ਚ ਅਖਲਾਕ ਬਹੁਤ। ਅੱਛਾ, ਯਾਨੀ ਹੁਸ਼ਿਆਰਪੁਰੀਆਂ ਜਲੰਧਰੀਆਂ 'ਚ ਅਖਲਾਕ ਨਹੀਂ ਹੈਗਾ। ਲੈਣ ਨਾ ਦੇਣ, ਲੁੱਖੇ ਲੋਕ ਚਾਹ ਨਹੀਂ ਪੁੱਛਣਗੇ। ਜਿੱਥੇ ਲੁਧਿਆਣੇ ਦਾ ਬੈਠਾ ਹੋਊਗਾ ਜਾਂ ਤੈਨੂੰ ਪਾਣੀ ਵੀ ਪੁੱਛੂਗਾ, ਚਾਹ ਨਹੀਂ ਪੁੱਛੂਗਾ। ਅੱਛਾ, ਯਾਨੀ ਇਹ ਬੰਦੇ ਰੁੱਖੇ ਆ, ਚਾਹ ਪਾਣੀ ਨਹੀਂ ਪੁੱਛਦੇ। ਨਹੀਂ ਪੁੱਛਦੇ। ਅੱਛਾ, ਆਪੇ ਗੱਲ ਸੱਚੀ ਹੋਣੀ ਚਾਹੀਦੀ ਹੈ, ਪੁੱਛਦੇ ਕਿਉਂ ਆ? ਉਹ ਇਹ ਕਹਿੰਦੇ ਸੀ ਵੀ ਸਾਡੀ ਧੀ ਨੂੰ ਜਿਹਨੇ ਬੱਚੀ ਵਿਆਹਣੀ ਆ, ਸਾਗ ਤੋੜਨੀ ਤਾਂ ਜਗ੍ਹਾ ਹੋਵੇ। ਹਾਂ, ਸਾਗ ਤੋੜਨ ਦੀ ਜਗ੍ਹਾ, ਸਾਗ ਤੋੜਨ ਤਾਂ ਜਗ੍ਹਾ ਹੋਵੇ। ਉਹਦੀਆਂ ਕੋਈ 5-4 ਪੈਲੀਆਂ ਹੋਣ। ਉਹ ਬੱਚੀ ਸਾਡੀ ਕਿਸੇ ਦੇ ਕਿਉਂ ਜਾਊਗੀ ਸਾਗ ਤੋੜਨ, ਜਿਹਦਾ ਕੋਈ ਹੋਊ ਕਿੱਲਾ ਖੰਡ। ਸਹੀ ਹੈ। अस्सलाम वालेकुम जी, सत श्री अकाल, प्रणाम दोस्तों। मैं नासर किसाना, तुसीं वेख रहे हो साडा पंजाबी चैनल एक पिंड पंजाब दा। अज असीं पहुंचे ਚੱਕ नंबर 295 देवीदासपुरा। देवीदासपुरे ਦੀਆਂ 2 ਆਬਾਦੀਆਂ। ਇਹ ਬੜੀ ਆਬਾਦੀ ਜਿੱਥੇ ਆਪਾਂ ਬੈਠੇ ਹਾਂ, ਇਸ ਦੇ ਨਾਲ ਛੋਟੀ ਆਬਾਦੀ ਵੀ ਹੈਗੀ ਆ। ਜ਼ਿਲ੍ਹਾ ਟੋਭਾ ਟੇਕ ਸਿੰਘ ਲੱਗਦਾ ਜੀ, ਤਹਿਸੀਲ ਵੀ ਇਹਨੂੰ ਟੋਭਾ ਟੇਕ ਸਿੰਘ ਹੀ ਲੱਗਦੀ ਆ। ਆਲੇ ਦੁਆਲੇ ਪਿੰਡਾਂ ਦੀ ਗੱਲ ਕਰੀਏ ਤਾਂ ਇੱਧਰਲੀ ਸਾਈਡ ਤੇ ਇਬਣ ਆ, ਬਲੱਗਣ ਆ, ਕੁਹਾੜਕਾ ਆ, ਜੱਗੂ ਵਾਲੀ 50 ਆ, ਚੋਲਾ ਆ, ਪਿੰਡੀਆਂ ਆ, ਕੈਰੋਂ, ਇਸ ਤਰ੍ਹਾਂ ਦੇ ਜਿਹੜੇ ਪਿੰਡ ਆਲੇ ਦੁਆਲੇ ਦੇ ਹੈਗੇ ਆ ਜੀ। ਬਾਕੀ ਬਜ਼ੁਰਗਾਂ ਕੋਲ ਵੀ ਆਪਾਂ ਪੁੱਛਾਂਗੇ। ਇਹ ਆਏ ਆ ਪਿੰਡ ਕਾਲਕ, ਲੁਧਿਆਣਾ ਜ਼ਿਲ੍ਹਾ ਦਾ ਪਿੰਡ ਆ ਜੀ। ਬਾਕੀ ਗੱਲਾਂ ਆਪਾਂ ਇਹਨਾਂ ਕੋਲ ਪੁੱਛਾਂਗੇ ਜੀ। ਹਾਂਜੀ, ਕੀ ਹਾਲ ਆ ਜੀ ਬਾਬਾ ਜੀ? ਅੱਲਾ ਦਾ ਸ਼ੁਕਰ ਹੈ ਜੀ। ਨਾਮ ਕੀ ਆਪਣਾ? ਮੁਹੰਮਦ ਸ਼ਰੀਫ। ਅੱਛਾ, ਬਜ਼ੁਰਗਾਂ ਦਾ ਕੀ ਨਾਮ ਸੀ? ਅਲੀ ਮੁਹੰਮਦ। ਅਲੀ ਮੁਹੰਮਦ। ਦਾਦੇ ਦਾ ਵੀ ਚੇਤੇ ਆ? ਹਾਂ, ਫਜ਼ਲ ਮੁਹੰਮਦ। ਫਜ਼ਲ ਮੁਹੰਮਦ, ਮਾਸ਼ਾਅੱਲਾ, ਹਾਫਜ਼ਾ ਠੀਕ ਆ ਤੁਹਾਡਾ। ਕਾਲਸਾਂ ਚੋਂ ਉੱਠ ਕੇ ਆਏ ਆ? ਕਾਲਸਾਂ 'ਚੋਂ ਉੱਠ ਕੇ ਆਏ ਆ। ਮੇਰੇ ਵਾਲਿਦ ਸਾਹਿਬ ਨੇ ਦੱਸਿਆ ਵੀ ਜੌਣੇਵਾਲ ਪਿੰਡ ਨਾਲ ਸੀਗਾ। ਅੱਛਾ, ਮੈਂ 4 ਜਮਾਤਾਂ ਜੌਣੇਵਾਲ ਪੜ੍ਹਿਆ, ਮੇਰੇ ਵਾਲਿਦ ਨੇ ਦੱਸਿਆ। ਵਾਹ ਜੀ ਵਾਹ। ਤੇ ਉਸ ਵੇਲੇ, ਉਸ ਵਕਤ ਮੇਰਾ ਵਾਲਿਦ ਕਹਿੰਦਾ ਮੈਂ 4 ਜਮਾਤਾਂ ਤਲੀਮ ਦਾ ਰੁਝਾਨ ਘੱਟ ਸੀ, ਲੇਕਿਨ ਫਿਰ ਵੀ 4 ਜਮਾਤਾਂ ਜੌਣੇਵਾਲ ਪੜ੍ਹਿਆ ਜਾ ਕੇ। ਵਾਹ। 12 ਕੋਹ ਕਹਿੰਦੇ ਸੀਗੇ। ਕਾਲਸਾਂ ਜਿਹੜੀ ਲੁਧਿਆਣੇ ਤੋਂ 12 ਕੋਹ ਤੇ। ਇਹਦਾ ਮਤਲਬ ਤਹਿਸੀਲ ਵੀ ਲੁਧਿਆਣਾ ਹੀ ਸੀ? ਤਹਿਸੀਲ ਵੀ ਲੁਧਿਆਣਾ, ਜ਼ਿਲ੍ਹਾ ਵੀ ਲੁਧਿਆਣਾ। ਹਾਂਜੀ। ਗੁਆਂਢੀ ਪਿੰਡ ਪਤਾ ਕਿਹੜੇ ਕਿਹੜੇ ਸੀ? ਗੁਆਂਢੀ ਸਤਿਆਣਾ, ਬੰਦੂਵਾਲ ਤੇ ਫਤਿਹਗੜ੍ਹ, ਅੱਛਾ, ਜੌਣੇਵਾਲ, ਤਾਂ ਬੂਥਗੜ੍ਹ, ਅੱਛਾ, ਬਲੀਵਾਲ। ਇਹ ਪਿੰਡ ਮੈਂ ਜਿਹੜੇ ਮੇਰੇ ਵਾਲਿਦ ਨੇ ਦੱਸੇ ਆ ਤੁਹਾਨੂੰ? ਹਾਂ। ਅੱਛਾ, ਤੁਹਾਡਾ ਫਿਰ ਜੰਮਪਲ ਇੱਥੋਂ ਦਾ ਆ? ਮੈਂ 1958 ਦੇ ਵਿੱਚ ਪੈਦਾ ਹੋਇਆ। ਅੱਛਾ ਅੱਛਾ, ਪਾਕਿਸਤਾਨ ਤੋਂ ਛੋਟੇ ਆ? ਹਾਂ, 10-11 ਸਾਲ ਬਾਅਦ ਮੇਰੀ ਪੈਦਾਇਸ਼। ਠੀਕ। ਹੋਰ ਕੀ ਗੱਲਾਂ ਬਾਤਾਂ ਉਹਨਾਂ ਨੇ ਦੱਸੀਆਂ ਸੀ ਸਾਨੂੰ? ਜਰਾ ਉੱਥੋਂ ਦੀਆਂ ਗੱਲਾਂ ਸੁਣਾਓ, ਜਿਹੜੀਆਂ ਬਜ਼ੁਰਗਾਂ ਨੇ, ਤੁਹਾਡਾ ਬੜਾ ਟਾਈਮ ਗੁਜ਼ਰਿਆ ਉਹਨਾਂ ਨਾਲ। ਉਹ ਹੋਰ ਹੁਣ ਗੱਲਾਂ ਆਹੀ ਕੁਛ ਸਾਨੂੰ ਦੱਸਦੇ ਰਹੇ ਆ। ਉਹ ਵੀ ਅਸੀਂ ਉੱਥੇ ਮਾਲ ਚਾਰਦੇ ਰਹੇ ਆ। ਪਹਿਲਾਂ ਮੈਂ ਪੜ੍ਹਦਾ ਰਿਹਾ, ਪੜ੍ਹਨੇ ਤੋਂ ਬਾਅਦ ਫਿਰ ਕਈ ਸਾਲ ਨਾਲ ਅਸੀਂ ਡੰਗਰ, ਉਹ ਖੁੱਲਾ ਮੰਡ ਦਾ ਇਲਾਕਾ ਸੀਗਾ। ਮੰਡ ਦਾ ਇਲਾਕਾ, ਉਹ ਉੱਥੇ ਅਸੀਂ ਮਾਲ ਚਾਰਦੇ ਰਹੇ। ਹਾਂ, ਮਾਲ ਖੁੱਲਾ ਹੁੰਦਾ ਸੀਗਾ? ਖੁੱਲਾ ਮਾਲ ਸੀਗਾ। ਜਦੋਂ ਤਕੜਾ ਹੋ ਜਾਂਦਾ ਸੀ ਕਹਿੰਦੇ ਇੱਕ ਅੱਧੀ ਮੱਝ ਹੋਰ ਪਾ ਦਿਓ। ਹਾਂ ਹਾਂ, ਉਹ ਮੁੰਡੇ ਮਾਲ ਛੱਡ ਦੇਣਾ, ਮਾਲ ਚਾਰਨਾ ਮੰਡ ਦੇ ਵਿੱਚ। ਪਿੰਡ ਸਾਰਾ ਮੁਸਲਮਾਨਾਂ ਦਾ ਸੀ ਆਪਣਾ? ਉਹ ਮੁਸਲਮਾਨਾਂ ਦੇ ਵੀ ਸੀਗਾ ਜ਼ਿਆਦਾ, ਵਿੱਚ ਹਿੰਦੂ ਵੀ ਸੀਗੇ, ਖੱਤਰੀ ਸੀਗੇ। ਖੱਤਰੀ ਦੁਕਾਨਾਂ ਹੋਣੀਆਂ ਉਹਨਾਂ ਦੀਆਂ? ਹਾਂ, ਕਾਰੋਬਾਰੀ ਲੋਕ ਹੋਣੇ। ਉਹਨਾਂ ਦੀ ਦੁਕਾਨਾਂ ਸੀਗੀਆਂ। ਉਹਨਾਂ ਨੇ ਇਹ ਜਿਹੜੇ ਮੁਸਲਮਾਨ ਸੀਗੇ ਉਹਨੂੰ ਅੰਗਰੇਜ਼ ਅੱਗੇ ਆਉਣ ਦਿੰਦਾ ਹੀ ਨਹੀਂ, ਮੁਸਲਮਾਨਾਂ ਨੂੰ ਅੱਬਾ ਦੱਸਦਾ। ਤੇ ਨਾ ਉਹਨਾਂ ਨੂੰ ਆਲਾ ਮੁਲਾਜ਼ਮਤਾਂ, ਨਾ ਕੋਈ ਸ਼ੈ। ਤੇ ਉਹ ਖੱਤਰੀਆਂ ਦੇ ਕਰਜ਼ਾਈਓ ਰਹਿੰਦੇ ਸੀਗੇ। ਇਹ ਬਾਬਾ ਜੀ ਤਾਲੀਮ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਆ। ਆਪਣੇ ਤਾਂ ਇੱਥੇ ਆ ਕੇ ਹੁਣ ਤੱਕ ਕਈ ਬੰਦੇ ਐਸੇ ਸੀ ਜਿਹੜੇ ਜ਼ਮੀਨਦਾਰ ਸੀ, ਉਹ ਕਹਿੰਦੇ ਅਸੀਂ ਭਰਤੀ ਕਰਵਾਉਣਾ, ਕਦ ਲਈ ਕਰਵਾਉਣਾ ਆ। ਹਾਂ ਹਾਂ, ਸ਼ਹਿਰਾਂ, ਕਈਆਂ ਨੂੰ ਜਦੋਂ ਸ਼ਹਿਰਾਂ ਦੀਆਂ ਪ੍ਰਾਪਰਟੀਆਂ ਅਲਾਟ ਹੋਈਆਂ, ਕਹਿੰਦੇ ਅਸੀਂ ਸ਼ਹਿਰਾਂ 'ਚ ਕੀ ਵਸਣਾ ਆ, ਪਿੰਡਾਂ 'ਚ ਦੂਰ ਦਰਾਜ ਜਿੱਥੇ ਜਿਨ੍ਹਾਂ ਨੂੰ ਰਾਹ ਕੋਈ ਨਹੀਂ ਸੀ। ਆ ਵੀ ਲਾਓ, ਇਹ ਵੀ ਟੋਬੇ ਤੋਂ ਕਿੰਨਾ ਦੂਰ ਪਿੰਡ ਆ, ਕੋਈ ਸਿੱਧਾ ਰਾਹ ਨਹੀਂ ਸੀ ਇਹਨੂੰ ਲੱਗਦਾ ਹੁੰਦਾ। ਨਹੀਂ ਲੱਗਦਾ। ਆ ਐਬਣ ਦੀ ਗੱਲ ਕਰ ਲਈਏ ਤਾਂ ਇੱਥੇ ਵੀ ਅਸੀਂ ਆਪ ਤੁਰ ਕੇ ਆਉਂਦੇ ਰਹੇ ਤੁਰ ਕੇ ਅਸੀਂ ਜਾਂਦੇ ਰਹੇ ਆ ਟੋਬੇ ਨੂੰ। ਹਾਂ, ਤੇ ਕਿੱਡਾ ਇਹ ਵਿਚਾਲੇ ਜੇ ਪਿੰਡ ਲੈ ਲਿਆ। ਸ਼ਹਿਰ ਦੀ ਪ੍ਰਾਪਰਟੀ ਨਹੀਂ ਸੀ ਲੈਂਦੇ ਕਿ ਪਤਾ ਨਹੀਂ ਕੀ ਬਣਨਾ ਸੀ ਸ਼ਹਿਰ ਦੇ ਵਿੱਚ, ਹਾਲਾਂਕਿ ਕਰੋੜਾਂ ਦੀ ਪ੍ਰਾਪਰਟੀ ਸੀ, ਸੋਚ ਇੰਨੀ ਨਹੀਂ ਸੀ। ਮੈਂ ਤੁਹਾਨੂੰ ਦੱਸਦਾ, ਇੰਡੀਆ ਦੇ ਵਿੱਚੋਂ ਜਿਸ ਟਾਈਮ ਆਏ ਆ ਨਾ, ਇੱਕ ਚੌਰੀ ਮਨੀਰ ਸੀਗਾ ਕੂਮ ਦਾ। ਹਾਂ, ਕੂਮ ਕਲਾਂ। ਹਾਂ,
हाँ। एक चौरी अब दस्तार खां के साथ बनेगा। अच्छे आदमी तलीम याफ्ता आदमी थे दो हाँ। मैट्रिक कीते दस्तार खानी। अच्छा। ये जिस टाइम अब्बा दसदा मेरे बाल साहब दसदे भी टोबे आए ना उस टाइम डिप्टी कूम दा लगे आया था टोबे। ਉਹ ਇਹ ਦੋਏ ਜਿਹੜੇ ਆਦਮੀ ਆ ਇਹ ਉਹਨੂੰ ਮਿਲੇ ਕਿ ਅਸੀਂ ਕਿਹੜੇ ਪਿੰਡ ਬੈਠੀਏ। ਉਹਨੇ ਪਟਵਾਰੀ ਕਨਗੋ ਸੱਦ ਲਿਆ, ਸੱਦ ਕੇ ਉਹਨਾਂ ਨੂੰ ਪੁੱਛਿਆ ਵੀ ਕਿਹੜਾ ਪਿੰਡ ਚੰਗਾ ਹੈ। ਉਹਨੇ ਕਿਹਾ ਵੀ ਪਾਣੀ ਦੇ ਹੱਕ 'ਚ ਜ਼ਿਮੀਂਦਾਰੇ ਦੇ ਹੱਕ 'ਚ ਨਾਗਰਾ, ਇੱਕ 295 ਦੇਵੀਦਾਸ। ਫਿਰ ਚੌਧਰੀ ਸਤਾਰ ਖਾਂ ਦੇਵੀਦਾਸ ਆ ਗਿਆ, ਮਨੀਰ ਕੂਮੀਆਂ ਨਾਗਰੇ 'ਚ ਬਹਿ ਗਿਆ। ਅੱਛਾ, ਉਦੋਂ ਸਲਾਬ ਨਹੀਂ ਸੀ ਆਇਆ, ਉਦੋਂ ਪਾਣੀ ਮਿੱਠੇ ਸੀ। ਪਾਣੀ ਬਾਅਦ ਦੇ ਵਿੱਚ ਜਦੋਂ ਸਮੁੰਦਰੀ ਸਲਾਬ ਆਇਆ ਆਪਣੇ ਏਰੀਏ ਦੇ ਉਦੋਂ ਕੋੜੇ ਹੋਏ ਆ ਇਹ ਐਸ ਏਰੀਏ ਦੇ। ਹਾਂ, ਇਸ ਏਰੀਏ ਦੇ ਪਹਿਲਾਂ ਤੋਂ ਹੀ ਕੌੜੇ ਪਾਣੀ ਆ। ਅੱਛਾ, ਨਹਿਰੀ ਪਾਣੀ ਚੰਗਾ ਸੀ। ਨਹਿਰੀ ਪਾਣੀ ਚੰਗਾ ਸੀ, ਲੇਕਿਨ ਇਹ ਜਦੋਂ ਸਮੁੰਦਰੀ ਪਾਇਆ ਨਾ ਸਲਾਬ ਪਾਕਿਸਤਾਨ ਬਣਨ ਤੋਂ ਥੋੜੀ ਦੇਰ ਬਾਅਦ ਹੀ ਆ ਗਿਆ ਸੀਗਾ। ਇਹ ਫੈਸਲਾਬਾਦ ਦੇ ਯੂਨਿਟ ਮਹਿੰਗੇ ਇਸੇ ਕਰਕੇ ਸੀ ਨਾ ਜੀ। ਫਿਰ ਇਹ ਜ਼ਮੀਨਾਂ 'ਚ ਸੇਮ ਆ ਗਈ, ਬਹੁਤ ਜ਼ਿਆਦਾ ਸੇਮ ਆ ਗਈ। ਫਿਰ ਇੱਕ ਟਾਈਮ ਆਇਆ ਗਵਰਨਮੈਂਟ ਨੇ ਟਿਊਬਵੈੱਲ ਲਗਾਏ ਜਿੰਨਾ ਸੇਮ ਜਿਹੜੀ ਸਾਡੇ ਦੇਖਣ ਦੀਆਂ ਗੱਲਾਂ ਆ। ਸਾਡੇ ਜਦੋਂ ਬੇਲਣਾ ਲੱਗਦਾ ਹੁੰਦਾ ਸੀ ਨਾ ਜੀ, ਮੈਂ ਉਦੋਂ ਛੋਟਾ ਜਿਹਾ ਸੀ, ਤੇ ਉਹ ਬੇਲਣੇ ਦੇ ਵਿੱਚ ਜਿਹੜੀ ਪੈੜ ਹੁੰਦੀ ਹੈ ਨਾ ਹੁੰਦੀ ਹੈ ਬਲਦਾਂ ਦੀ ਬੈਲਾਂ ਦੀ, ਉਹ ਗਾਦੀ ਜਿੱਥੇ ਉਹ ਰੋਜ਼ ਉਹਦੇ ਤੇ ਸਰਵਾੜ ਚੂਰਾ ਇਸ ਤਰ੍ਹਾਂ ਦੀ ਸੁੱਕੀ ਸ਼ੈ ਜਿਹੜੀ ਸੁੱਟ ਕੇ ਸਵਾਹ ਵੀ ਸਿੱਟਦੇ ਰਹੇ, ਸਵਾਹ ਵੀ ਸਿੱਟਣੀ ਚੁੱਭੇ ਚੋਂ ਕੱਢ ਕੇ ਸਵਾਹ ਵੀ ਸਿੱਟਦੇ ਉਹਦੇ ਨਾਲ ਉਹ ਦਿਹਾੜੀ ਤੁਹਾਡੀ ਲੰਘਦੀ ਸੀ, ਅਗਲੇ ਦਿਨ ਫੇਰ ਪਾਣੀ ਉੱਪਰ ਆਇਆ। ਇਹ ਜਿਹੜਾ ਵਾਕਿਆ ਮੱਝਾਂ ਵੀ ਮੈਂ ਖੁੱਬਦੀਆਂ ਦੇਖੀਆਂ, ਮੱਝਾਂ ਪੂਰੀਆਂ ਖੁੱਬੀਆਂ ਦੇਖੀਆਂ। ਇੱਕ ਮਿੰਟ ਲਈ, ਇਹ ਜਿਹੜਾ ਵਾਕਿਆ ਇਹ ਹੋਇਆ ਸ਼ੇਖੂਪੁਰ ਦੇ ਇਲਾਕੇ 'ਚ, ਜਿਹੜੀ ਗੱਲ ਤੁਸੀਂ ਕਰ ਰਹੇ ਆ। ਜਿਹੜਾ ਸਾਡੇ ਟੋਬੇ ਟੇਕ ਸਿੰਘ ਦੇ ਵਿੱਚ ਨਾ ਜਿਹੜੀ ਇਹ ਜ਼ਮੀਨ ਤਕੜੀ ਰਹੀ ਆ ਤਾਂ ਬਹੁਤ ਚੰਗੀ ਰਹੀ ਆ। ਇੱਥੇ ਆ ਜਿਹੜਾ ਤੁਸੀਂ ਗੱਲ ਕਹਿੰਦੇ ਆ, ਇੱਥੇ ਨਹੀਂ ਬੈਲ ਖੋਪਣ ਖਾਪਣ ਵਾਲੀ ਗੱਲ ਕੋਈ ਨਹੀਂ। ਮੈਂ ਗੋਜਰੇ ਦਾ ਆਇਆ ਜੀ, ਮੈਂ ਟੋਬੇ ਤੋਂ ਗੋਜਰਾ ਕਿੰਨੀ ਕੁ ਦੂਰ ਆ। ਆਹੋ, ਇਹ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਉੱਥੇ ਹੈ ਕੋਈ ਸੇਮ ਦਾ ਆਪਣੇ ਵੀ ਮੈਂ ਸੇਮ ਹੈ। ਆਪਣੇ ਮਤਲਬ ਅੱਖੀ ਦੇਖੀਆਂ ਆ। ਅਗਰ ਇਹ ਇਲਾਕਾ ਆਪਣਾ ਐਡਾ ਚੰਗਾ ਸੀ ਤੇ ਸੇਮ ਕਿੱਦਾਂ ਆਈ ਸੀਗੀ? ਸੇਮ ਆਈ ਹੋਈ ਨਹੀਂ ਇੱਥੇ ਸਾਡੀ ਸੁਰਤ ਚ ਨਹੀਂ ਐਸ ਆ ਬਕਾਏ ਚ ਆਪਾਂ ਚੱਲ ਜੀਏ। ਓਏ ਉਹੀ ਸੇਮ ਕਹਿੰਦੇ ਆ, ਨਹਿਰੀ ਪਾਣੀ ਜਿਹੜਾ ਐਂ ਦੀ ਸੈਦ ਮੂਰ ਦੇ ਉੱਪਰ ਦੀ ਘੁੰਮਦਾ ਗਿਆ ਗਾਵੇਂ ਜਦ। ਆਹੋ, ਫਿਰ ਆ ਜਾਂਦਾ ਜਾਨੀ ਪਿੰਡ ਬਚ ਗਿਆ। ਇਹ ਪਿੰਡ ਦੇ ਵਿੱਚ ਨਹੀਂ ਵੜਿਆ ਪਾਣੀ। ਉਹ ਆਪਾਂ ਇਕੱਲੇ ਪਿੰਡ ਦੀ ਗੱਲ ਥੋੜੋ ਕਰਦੇ ਆ, ਆਪਾਂ ਤਾਂ ਇਲਾਕੇ ਦੀ ਗੱਲ ਕਰਦੇ ਆ ਨਾ। ਆਹੋ, ਇਲਾਕੇ ਦੀ ਗੱਲ ਕਰਦੇ ਆ। ਇਲਾਕਾ ਆਪਣਾ ਸੇਮ ਜ਼ਦਾ ਹੀ ਆ। ਪਹਿਲੇ ਨਹੀਂ ਸੀ, ਕਿਉਂਕਿ ਪਹਿਲੇ ਦੇ ਯੂਨਿਟ ਇਸੇ ਕਰਕੇ ਬਹੁਤ ਮਹਿੰਗੇ ਸੀ। ਜੇ ਫਰਜ਼ ਕਰ ਲਓ ਤੁਹਾਨੂੰ ਇੱਥੇ 1 ਕਿੱਲਾ ਮਿਲਦਾ ਸੀ, ਆ ਲਈਏ ਵਾਲੀ ਸਾਈਡ ਤੇ ਚੱਲ ਜਾਓ, ਉਸੇ 1 ਕਿੱਲੇ ਦੇ 10 ਕਿੱਲੇ ਮਿਲਦੇ। 10 ਕਿੱਲੇ ਮਿਲਦੇ, ਠੀਕ ਬੂਰੇ ਵਾਲੀ ਸਾਈਡ ਤੇ ਚੱਲ ਜਾਓ, 1 ਕਿੱਲੇ ਦੇ 4 ਕਿੱਲੇ ਮਿਲਦੇ ਹੁੰਦੇ ਮਿਲਦੇ ਤੇ। ਤੇ ਹੁਣ ਬੂਰੇ ਵਾਲਾ ਜਿਹੜਾ ਉਹ ਸਾਡੇ ਨੂੰ ਕਿੰਨਾ ਐਡਵਾਂਸ ਆ। ਪਾਣੀ ਮਿੱਠਾ, ਹਰ ਸ਼ੈ ਠੀਕ ਆਪਣੇ ਪਾਣੀ। ਅਤੇ ਤੁਸੀਂ ਕਿਉਂ ਮਨਜਾ ਸਾਹਿਬ ਤੇ ਗੱਲ ਕੀਤੀ ਸੀ ਵੀ ਮੈਂ ਸ਼ਾਮ ਨੂੰ ਪਾਣੀ ਗੈਲਨ ਤੇ ਲੈਣ ਜਾਂਦਾ, ਇੰਟਰਨੈਸ਼ਨਲ ਪਲੇਅਰ ਹੋ ਕੇ। ਆਹੋ, ਅਗਰ ਪਾਣੀ ਇੱਥੇ ਦਾ ਮਿੱਠਾ ਹੁੰਦਾ ਤੇ ਕਿਹੜੀ ਲੋੜ ਸੀ ਪਾਣੀ ਲੈ ਕੇ ਜਾਣ ਦੀ ਬਾਹਰੋਂ? ਇਹ ਸਾਡਾ ਵਕਤ ਪੂਰਾ ਕਰਦਾ ਜ਼ਰੂਰ ਪਾਣੀ। ਇਹ ਬਹਰਹਾਲ ਨਾ ਜਿਹੜੀ ਉਹ ਵਾਟਰ ਸਪਲਾਈ ਦਾ ਪਾਣੀ ਆ ਨਾ, ਉਹਦੇ ਨਾਲ ਨਹੀਂ ਤਾਂ ਨਹਿਰਾਂ ਤੋਂ ਆਉਂਦਾ ਨਾ ਜੀ। ਹਾਂ, ਨਹਿਰਾਂ ਤੇ। ਅੱਛਾ, ਆਪਾਂ ਗੱਲਾਂ ਕਿੱਧਰ ਲੈ ਬੜੇ ਆ। ਜਦੋਂ ਆਪਣੇ ਬਜ਼ੁਰਗ ਉੱਥੋਂ ਉੱਠ ਕੇ ਆਏ, ਉਹ ਫਿਰ ਕੀ ਦੱਸਦੇ ਸੀ? ਸਹੀ ਸਲਾਮਤ ਆ ਗਏ ਸੀ ਜਾਂ ਕੋਈ ਰਾਹ ਚ ਹਾਂ, ਕੈਂਪ ਦੇ ਵਿੱਚ ਆ ਗਏ। ਮੇਰੇ ਵਾਲਦ ਨੇ ਦੱਸਿਆ ਉੱਥੇ ਗੱਡੀ ਲੱਗ ਗਈ ਬਿਮਾਰਾਂ ਦੀ। ਕਹਿੰਦਾ ਮੇਰੇ ਵਾਲਦ ਨੇ ਦੱਸਿਆ ਵੀ ਮੇਰਾ ਵਾਲਦ ਔਰ ਮੇਰੀ ਹਮਸ਼ੀਰਾ ਬੜੀ ਸੀਗੀ, ਮੇਰੇ ਵਾਲਦ ਤੋਂ ਬੜੀ ਸੀ, ਉਹ ਉੱਥੇ ਰਹਿ ਗਏ। ਇਹ ਮੈਂ ਔਰ ਮੇਰੀ ਵਾਲਦਾ, ਅਸੀਂ ਨਾਲ ਹੋਰ ਚਾਚਾ ਮੇਰਾ, ਇੱਕ ਇਹ ਤੋਂ ਛੋਟਾ ਸੀਗਾ ਚਾਚਾ, ਇਹਨਾਂ ਨੂੰ ਲੈ ਕੇ 2 ਫੂਫੀਆਂ ਸੀਗੀਆਂ, ਅਸੀਂ ਅਖੇ ਲੈ ਕੇ ਚੜ੍ਹੇ। ਆ ਕੇ ਅਸੀਂ ਉਤਰੇ ਅੰਨੇ ਪੱਕੇ ਅਸੀਂ ਦਿਹਾੜੀ ਡੰਗ ਰਹੇ। ਆਟਾ ਉਟਾ ਮਸ਼ੀਨ ਤੋਂ ਲਿਆਂਦਾ, ਰੋਟੀ ਰਾਟੀ ਪਕਾਈ, ਖਾਧੀ ਪੀਤੀ। ਉੱਥੇ ਸਾਨੂੰ ਇੱਕ ਜੌਣੇਵਾਲ ਦਾ ਆਦਮੀ ਟੱਕਰ ਗਿਆ, ਅੰਨੇ ਪੱਕੇ। ਉਹਨੇ ਇਹ ਗੱਲ ਕਹੀ ਵੀ ਸਤਾਰ ਖਾਂ ਦੇਵੀਦਾਸ ਬੈਠਾ ਹੈ। ਉੱਥੇ ਗੱਡੀ ਲੱਗੀ, ਅਸੀਂ ਚੜ੍ਹ ਕੇ ਅਖੇ ਸਟੇਸ਼ਨ ਅਸੀਂ ਪੁੱਛਿਆ ਸਟੇਸ਼ਨ ਅਖੇ ਜਾਨੀਵਾਲ ਲੱਗਦਾ। ਜਾਨੀਵਾਲ ਆ ਕੇ ਅਸੀਂ ਉਤਰ ਗਏ। ਜਾਨੀਵਾਲੋਂ ਤੁਰ ਕੇ ਫਿਰ ਦੇਵੀਦਾਸ ਆਏ। ਕਾਫੀ ਸਫ਼ਰ ਬਣ ਜਾਂਦਾ। ਹਾਂ, ਇੱਥੋਂ ਹੈ ਜੀ ਕੋਈ 3-4 ਮੀਲ ਤਾਂ ਹੈਗਾ ਹੀ ਆ। ਯਾਨੀ ਆਪਣਾ ਕੋਈ ਏਡਾ ਨੁਕਸਾਨ ਨਹੀਂ ਹੋਇਆ। ਕੋਈ ਸਾਡੇ ਜੀਆਂ ਦਾ ਕੋਈ ਨੁਕਸਾਨ ਨਹੀਂ। ਤੇ ਜਿਹੜੇ ਰਹਿ ਗਏ ਸੀ ਉਹ ਫਿਰ ਕਿੱਦਾਂ ਆਏ? ਬਾਅਦ ਚ ਆਏ? ਉਹ ਬਾਅਦ ਚ ਫਿਰ ਆ ਗਏ ਸੀਗੇ। ਮੇਰਾ ਦਾਦਾ, ਮੇਰੀ ਫੁੱਫੀ ਬੜੀ, ਉਹਨਾਂ ਨੇ ਕਿੱਦਾਂ ਲੱਭਿਆ ਤੁਹਾਨੂੰ ਵੀ ਤੁਸੀਂ ਇੱਥੇ ਬੈਠੇ? ਉਹ ਫਿਰ ਰਸਤੇ ਹੀ ਪਤੇ ਲੱਗਦੇ ਹੀ ਆਉਂਦੇ ਆ।
ਦੇਖੋ ਵੀ ਹੁਣ ਟੈਲੀਫੋਨ ਤੋਂ ਬਗੈਰ ਆਪਾਂ ਟੋਭੇ ਜਾਣਾ ਹੋਵੇ ਨਾ, ਜਦ ਕੋਈ ਟੈਲੀਫੋਨ ਉਦੋਂ ਹੈ ਨਹੀਂ ਸੀ, ਉਦੋਂ ਫੇਰ ਵੀ ਲੋਕ ਲੱਭ ਲੈਂਦੇ ਸੀ। ਹਾਂ ਲੱਭ ਲੈਂਦੇ, ਹਾਂ ਪਤਾ ਲੱਗੇ ਜਾਂਦਾ ਹੈ। ਉਹ ਦਰਅਸਲ ਇਹ ਜਿਹੜਾ ਚੌਧਰੀ ਸਤਾਰ ਖਾਂ ਦਾ ਨਾ, ਇਹਦਾ ਨਾਂ ਸੁਣ ਕੇ ਲੋਕ ਆਈ ਜਾਂਦੇ ਵੀ ਦੇਵੀਦਾਸ ਉਦੋਂ ਬੈਠਾ ਇਦਾਂ ਹੈ। ਸੀ, ਜਿਹੜਾ ਕੋਈ ਚੌਧਰੀ ਬੰਦਾ ਸੀ ਕਹਿੰਦਾ ਹਾਂ। ਕਾਂ ਦਾ, ਅੱਛਾ ਆਦਮੀ ਦਾ। ਉਹਦੇ ਨਾਲ ਫਿਰ ਨਾ ਬੰਦੇ ਉਹਦੇ ਆਸਰੇ ਨਾਲ ਆਸਰੇ ਉੱਤੇ ਨਾਲ ਆਬਾਦ ਉਹ ਹੁੰਦੇ ਹਾਂ ਉੱਥੇ ਨੂੰ ਆਈ ਜਾਂਦੇ ਵੀ ਸੀਗੇ। ਸਾਡਾ ਚੌਧਰੀ ਹਾਂ ਹਾਂ ਸਾਡੇ ਇਲਾਕੇ ਦਾ ਅੱਛਾ ਆਦਮੀ ਅੱਛਾ, ਇੱਥੇ ਆ ਕੇ ਫਿਰ ਬਜ਼ੁਰਗ ਜਿਹੜੇ ਉਹ ਦੱਸਦੇ ਹੋਣੇ ਵੀ ਕਿੰਨੀ ਦੇਰ ਝਾਕ ਰਹੀ ਉਹ ਬਿਜਲੀ ਵੀ ਜਾਣਾ ਆ। ਪਿਛਲੀ ਤਾਂ ਉਹ ਕਾਫੀ ਦੇਰ ਤੱਕ ਇਹ ਵੀ ਅਖੇ ਕਰਦੇ ਰਹੇ ਆ, ਕਿਉਂ ਅਨਪੜ੍ਹ ਲੋਕ ਸੀਗੇ ਜੱਟ ਆਦਮੀ ਤੇ, ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਤਾਂ ਵੀ ਇਸ ਮੁਲਕ ਦੀ ਵੰਡ ਪੈ ਚੁੱਕੀ ਆ, ਹੁਣ ਅਸੀਂ ਜਾ ਨਹੀਂ ਸਕਦੇ। ਇਹੀ ਕਹੀ ਜਾਂਦੇ ਤੇ ਬਸ ਅਮਨ ਹੋ ਜਾਣਾ ਅਸੀਂ ਮੁੜ ਜਾਣਾ, ਅਮਨ ਹੋ ਜਾਣਾ ਅਸੀਂ ਮੁੜ ਜਾਣਾ। ਕਿਉਂ ਪੜੇ ਪੂਰੇ ਤਾਂ ਹੈ ਨਹੀਂ ਤੇ ਵੰਡ ਦਾ ਤਾਂ ਉਹਨਾਂ ਨੂੰ ਇਹ ਵੀ ਨਹੀਂ ਤਾਂ ਪਤਾ ਵੀ ਇਹ 1940 ਦੇ ਵਿੱਚ ਮਨਜ਼ੂਰ ਹੋਇਆ, 23 ਮਾਰਚ 1940 ਦੇ ਵਿੱਚ ਮਨਜ਼ੂਰ ਹੋਇਆ। ਇਹ ਵੀ ਨਹੀਂ ਤਾਂ ਪਤਾ ਇਹਨਾਂ ਨੂੰ ਵੀ 7 ਸਾਲ ਬਾਅਦ ਫਿਰ ਉਜਾੜਾ ਪਿਆ 14 ਅਗਸਤ 1947 ਦੇ ਵਿੱਚ, ਇਹ ਵੀ ਨਹੀਂ ਤਾਂ ਪਤਾ। ਇਹੀ ਕਹੀ ਜਾਣੇ ਅਮਨ ਹੋ ਜਾਣਾ, ਇੱਕੋ ਜਿਹਾ ਮੁਲਕ ਹੋ ਜਾਣਾ, ਅਸੀਂ ਪਿੱਛੇ ਮੁੜ ਜਾਣਾ। ਉਹੀ ਝਾਕ ਸੀ ਪਿਛਲੀ ਝਾਕ ਸੀ। ਕਿਉਂਕਿ ਖੜੇ ਪੈਰ ਤਾਂ ਆਣਾ ਪੈ ਗਿਆ, ਨਾ ਕੋਈ ਜ਼ਿਹਨੀ ਤੌਰ ਕੋਈ ਤੇ ਸ਼ੈ ਨਹੀਂ ਲੈ ਕੇ ਆਏ, ਮਾਲ ਡੰਗਰਾਂ ਦੇ ਰੱਸੇ ਖੋਲ ਕੇ ਆ ਗਏ, ਇੱਥੇ ਆ ਕੇ ਆਪਣੀ ਮਿਹਨਤ ਕੀਤੀ, ਜਿੱਦਾਂ ਵੀ ਆਪਣਾ ਗੁਜ਼ਾਰਾ ਹੋਇਆ, ਜਿੱਦਾਂ ਵੀ ਕੀਤਾ ਗੁਜ਼ਾਰਾ ਕੀਤਾ। ਵਾਹ ਕਿਆ ਟਾਈਮ ਸੀ, ਦੇਖ ਲਓ ਹੈ। ਬਹੁਤ ਸਖਤੀ ਦਾ ਮੇਰੇ ਬਾਲ ਦੱਸਦੇ ਤੇ ਵੀ ਤੁਸੀਂ ਤਾਂ ਐਵੇਂ ਕਹਿੰਦਾ ਪਰੇਸ਼ਾਨ ਹੋ ਜਾਂਦੇ ਜੇ ਤੁਹਾਨੂੰ ਮਾੜੀ ਮੋਟੀ ਕਮੀ ਆ ਜਾਵੇ, ਕਹਿੰਦਾ ਜਿਹੜੀਆਂ ਅਸੀਂ ਤਕਲੀਫਾਂ ਉਧਰੋਂ ਆ ਕੇ ਕੱਟੀਆਂ ਸਾਨੂੰ ਪਤਾ ਆ। ਸਹੀ ਗੱਲ ਹੈ, ਬਹੁਤ ਔਖਾ ਕੰਮ ਹੈ। ਹਾਂ ਉਸ ਜਗ੍ਹਾ ਨੂੰ ਛੱਡਣਾ ਜਿੱਥੇ ਤੁਸੀਂ ਅਜਾੜਾ ਹੀ ਬੁਰਾ ਹੈ। ਸਦੀਆਂ ਤੋਂ ਰਹਿ ਰਹੇ ਸੀ, ਹਾਂ। ਕਿਹੜਾ ਕੋਈ ਇੱਥੇ ਤਾਂ ਆਇਆ ਨੂੰ ਆਪਾਂ ਨੂੰ 80 ਸਾਲ ਹੋਏ ਆ। ਹਾਂ ਚਲੋ ਸਾਨੂੰ ਆਜ਼ਾਦ ਮੁਲਕ ਮਿਲ ਗਿਆ। ਉੱਥੇ ਤਾਂ ਮੁੱਦਤਾਂ ਤੋਂ ਰਹੇ ਹਾਂ, ਸੀਗੇ, ਉੱਥੇ ਤਾਂ ਮੁੱਦਤਾਂ ਤੋਂ ਤੁਹਾਡੀਆਂ ਪਤਾ ਨਹੀਂ ਕਿੰਨੀਆਂ ਹਾਂ। ਨਸਲਾਂ ਦੀਆਂ ਕਬਰਾਂ ਉੱਥੇ ਆ। ਉੱਥੇ ਇੰਡੀਆ ਦੇ ਵਿੱਚ। ਫਿਰ ਹੁਣ ਘਰ ਭਰੇ ਭਰਾਏ ਛੱਡ ਕੇ ਡੰਗਰਾਂ ਦੇ ਰੱਸੇ ਵੱਢ ਕੇ ਖਾਲੀ ਹੱਥ ਤੁਰ ਜਾਣਾ, ਕੋਈ ਆਹੀ 4 ਕੌਡੀਆਂ ਕਿਸੇ ਕੋ ਹੋਣਗੀਆਂ ਉਹੀ ਲੈ ਕੇ ਤੁਰਿਆ ਹੋਊ, ਹੋਰ ਕੀ ਚੱਕ ਲੈਣਾ ਹੈ। ਤਾਂ ਸ਼ੁਰੂ ਚ ਤਾਂ ਮਤਲਬ ਇਦਾਂ ਹੀ ਹੁੰਦਾ ਸੀ, ਲੋਕਾਂ ਕੋਲ ਪੈਸੇ ਘੱਟ ਸੀ, ਜਿਨਸ ਦੇ ਨਾਲ ਹੀ ਲੈਣ ਦੇਣ ਕਰਦੇ ਸੀਗੇ। ਜਿਣਸ ਨਾਲ ਆ ਪਿੰਡਾਂ 'ਚ ਫੇਰੀ ਵਾਲੇ ਆਉਂਦੇ ਸੀ, ਦਾਣਿਆਂ ਹਾਂ, ਤੋਂ ਹਾਂ, 2 ਤੋਲ, ਦਾਣਿਆਂ ਤੋਂ ਹਾਂ। ਬਰਾਬਰ, ਦਾਣਿਆਂ ਤੋਂ ਆਧੀ। ਸਾਡੇ ਦੱਸਦੇ ਵਾਲਦ ਹੁਣੀ ਪਈ ਇੰਡੀਆ ਦੇ ਵਿੱਚ ਨਾ ਬੱਕਰੇ ਦਾ ਗੋਸ਼ਤ ਦਾਣੇ ਦੇ ਬਰਾਬਰ ਵਿਕਦਾ ਦੇਖਿਆ ਸੀ। ਬੱਕਰੇ ਦਾ ਗੋਸ਼ਤ ਜਿਹੜਾ 3000 ਨੂੰ ਪਾਕਿਸਤਾਨ 'ਚ ਮਿਲ ਰਿਹਾ 2500 ਨੂੰ। ਉਸ ਵੇਲੇ ਸਭ ਤੋਂ ਅਮੀਰ ਆਦਮੀ ਕਿਹਨੂੰ ਤਸੱਵਰ ਕਰਦੇ ਸੀ ਵੀ ਬੜਾ ਤਗੜਾ ਬੰਦਾ ਹੈ, ਤਕੜਾ ਬੰਦਾ ਜਿਹਦੀ ਜਾਇਦਾਦ ਜ਼ਿਆਦਾ ਸੀ। ਜਾਇਦਾਦ ਜ਼ਿਆਦਾ ਸੀ। ਹਾਂ ਵਿਆਹ ਕਰਨ ਲੱਗਿਆਂ ਕਿਹੜੀ ਚੀਜ਼ ਨੂੰ ਮੱਦੇਨਜ਼ਰ ਰੱਖਦੇ ਸੀਗੇ? ਵਿਆਹ ਕਰਨ ਲੱਗੇ ਹੁਣ ਸਾਡੇ ਤਾਂ ਇੱਧਰ ਹੋਇਆ ਇੰਡੀਆ ਦੇ ਵਿੱਚ ਇਹੀ ਤੇ ਟੋਮਟਾ ਕਿਉਂ ਪਾਉਂਦੇ ਤੇ ਹੋਰ ਉੱਥੇ ਕਾਹਦਾ। ਨਹੀਂ ਵੀ ਉਹਦੀ ਜ਼ਮੀਨ ਇੰਨੀ ਜ਼ਿਆਦਾ ਹੈ। ਹਾਂ ਇੱਕ ਹੋਰ ਆ, ਹਾਂ ਉਹ ਇਹ ਕਹਿੰਦੇ ਸੀ ਵੀ ਸਾਡੀ ਧੀ ਨੂੰ ਜਿਹਨੇ ਬੱਚੀ ਵਿਆਹਣੀ ਆ, ਹਾਂ। ਸਾਗ ਤੋੜਨੀ ਤਾਂ ਜਗ੍ਹਾ ਹੋਵੇ, ਹਾਂ ਸਾਗ ਤੋੜਨ ਦੀ ਜਗ੍ਹਾ। ਸਾਗ ਤੋੜਨ ਤਾਂ ਜਗ੍ਹਾ ਹੋਵੇ, ਉਹਦੀਆਂ ਕੋਈ 5-4 ਪੈਲੀਆਂ ਹੋਣ, ਉਹ ਬੱਚੀ ਸਾਡੀ ਕਿਸੇ ਦੇ ਕਿਉਂ ਜਾਊਗੀ ਸਾਗ ਤੋੜਨ, ਜਿਹਦਾ ਕੋਈ ਹੋਊ ਕਿੱਲਾ ਖੰਡ। ਸਹੀ ਹੈ। ਇਹ ਲਾਜ਼ਮੀ ਚਾਹੁੰਦੇ ਤੇ ਹੁਣ ਚਾਹੁੰਦੇ ਆ ਮੁੰਡਾ ਕੱਲਾ ਹੋਵੇ, ਜ਼ਮੀਨ ਬਿਸ਼ਕਣਾ ਹੋਵੇ ਮੁਲਾਜ਼ਮ, ਤੇ ਉਹਨੂੰ ਰਿਸ਼ਤਾ ਦੇ ਦੋ। ਉਹ ਸਿਆਣੇ ਤੇ ਰਿਸ਼ਤਾ ਦਿੰਦੇ ਬਗੈਰ ਜਾਇਦਾਦ। ਬਾਬਾ ਜੀ ਅਕਸਰ ਦੇਖਿਆ ਵੀ ਇਹ ਜਿਹੜੇ ਹੁਸ਼ਿਆਰਪੁਰੀਏ ਹੋਏ, ਜਲੰਧਰੀਏ ਹੋਏ, ਲੁਧਿਆਣੀਏ ਜਿਹੜੇ ਨਾ, ਇਹਨਾਂ ਨਾਲ ਵਿਆਹ ਸ਼ਾਦੀ ਨਹੀਂ ਕਰਦੇ ਹੈਗੇ, ਰਿਸ਼ਤੇਦਾਰੀ ਨਹੀਂ ਕਰਦੇ ਹੈਗੇ। ਹੁਣ ਤਾਂ ਕਰਨ ਲੱਗ ਗਏ ਆ, ਹਾਂ ਹੁਣ ਤੱਕ ਕਰੀ ਜਾਂਦੇ ਆ ਜਿੱਥੇ ਕੋਈ ਲੱਭਦਾ। ਤਾਂ ਇਸ ਕਰਕੇ ਨਹੀਂ ਕਰਦੇ, ਇਹਨਾਂ 'ਚ ਅਖਲਾਕ ਨਹੀਂ ਹੈਗਾ। ਸਾਡੇ ਲੁਧਿਆਣੇ 'ਚ ਅਖਲਾਕ ਬਹੁਤ ਆ। ਅੱਛਾ, ਯਾਨੀ ਹੁਸ਼ਿਆਰਪੁਰੀਆਂ ਜਲੰਧਰੀਆਂ 'ਚ ਅਖਲਾਕ ਨਹੀਂ ਹੈ। ਲੈਣ ਨਾ ਦੇਣ ਨਾ। ਲੁੱਖੇ ਲੋਕ ਚਾਹ ਨਹੀਂ ਪੁੱਛਣਗੇ, ਜਿੱਥੇ ਲੁਧਿਆਣੇ ਦਾ ਬੈਠਾ ਹੋਊਗਾ ਜਾਂ ਤੈਨੂੰ ਪਾਣੀ ਵੀ ਪੁੱਛੂਗਾ, ਚਾਹ ਨਹੀਂ ਪੁੱਛੂਗਾ। ਅੱਛਾ, ਯਾਨੀ ਇਹ ਬੰਦੇ ਰੁੱਖੇ ਆ, ਚਾਹ ਪਾਣੀ ਨਹੀਂ ਪੁੱਛਦੇ। ਨਹੀਂ ਪੁੱਛਦੇ। ਅੱਛਾ, ਆਪੇ ਗੱਲ ਸੱਚੀ ਹੋਣੀ ਚਾਹੀਦੀ ਹੈ। ਪੁੱਛਦੇ ਕਿਉਂ ਆ ਵੀ ਇਹਨਾਂ ਦਾ ਰਿਸ਼ਤੇਦਾਰੀ ਕਿਉਂ ਨਹੀਂ? ਅਸੀਂ ਇਹੀ ਕੁਝ ਕਹਿਣਾ ਵੀ ਇਹਨਾਂ ਦਾ। ਅੱਛਾ, ਇਹ ਦੇਖੋ ਜੀ, ਸੁਣਨ ਵਾਲਿਓ, ਆਪਾਂ ਹੁਸ਼ਿਆਰਪੁਰੀਏ ਔਰ ਜਲੰਧਰੀਆਂ ਦੇ ਨਾਲ ਹੁਣ ਮੈਂ ਕਿਹਾ ਨਹੀਂ ਵੀ ਵਿਆਹੀ ਜਾਂਦੇ ਆ। ਅਕਸਰ ਬੰਦੇ ਇਹ ਕਰਦੇ ਆ। ਨਹੀਂ, ਇਹ ਗੱਲ ਹਕੀਕਤ ਆ। ਦੇਖੋ, ਹੁਸ਼ਿਆਰਪੁਰੀਏ ਜਿਹੜੇ ਜਲੰਧਰੀਏ, ਉਹ ਕਹਿੰਦੇ ਅਸੀਂ ਲੁਧਿਆਣੀਆਂ ਨਾਲ ਨਹੀਂ ਕਰਨੇ, ਲੁਧਿਆਣੀਏ ਦੇ ਕਹਿੰਦੇ ਸਾਡੇ ਨਾਲ ਇਹਨਾਂ ਦਾ ਕੋਈ ਸੁਭਾਅ ਨਹੀਂ ਟਲਦਾ ਹੈਗਾ। ਆਹੋ। ਤੇ ਹੁਣ ਬਾਬਾ ਜੀ ਹੁਣਾਂ ਨੇ ਵਜ੍ਹਾ ਦੱਸੀ ਹੈ ਚਾਹ ਪਾਣੀ ਦੀ, ਵੀ ਚਾਹ ਪਾਣੀ ਨਹੀਂ ਪੁੱਛਦੇ। ਦੂਸਰਾ ਇਹ ਆ, ਨਹੀਂ ਜੀ, ਬਹੁਤ ਸ਼ਕਰਗੜੀਆਂ ਨਾਲ ਕਰਦੇ ਸੀ ਅਸੀਂ ਆਪਾਂ ਲੋਕ। ਸਾਡੇ ਨਾ ਜਿਹੜਾ ਲੁਧਿਆਣੀਆਂ ਜਿੱਥੇ ਵੀ ਕੋਈ ਬੈਠਾ ਹੋਊ ਉਹਨਾਂ ਦੀ ਬੋਲੀ ਵੇਖੂਗੀ। ਇਹਨਾਂ ਜ਼ਿਲ੍ਹਿਆਂ ਨਾਲ ਬੋਲੀ ਵੀ ਘੱਟੇ ਰਲਦੀ ਆ। ਬੋਲੀ ਨਹੀਂ ਟਲਦੀ ਹੈਗੀ, ਬੋਲੀ ਫਰਕ ਆ।
ਉਹਨੇ ਹੁਣ ਇੰਟਰਵਿਊ ਸਾਰਾ ਡਿਲੀਟ ਕਰ ਦੇਣਾ ਗੁੱਸੇ ਜਾ ਕੇ। ਇੰਟਰਵਿਊ ਡਿਲੀਟ ਨਹੀਂ ਹੋਏਗਾ। ਅੱਛਾ ਜੀ, ਇੰਟਰਵਿਊ ਨਹੀਂ ਡਿਲੀਟ ਹੋਏਗਾ। ਤੁਸੀਂ ਕਿਹੜੇ ਜ਼ਿਲ੍ਹੇ ਦੇ? ਚੱਲ ਛੱਡ ਇਹ ਤਾਂ ਜੋਰ ਸਾਹਿਬ ਮੈਨੂੰ- ਪੁੱਛਣ ਬਹਿ ਕੇ ਦਾੜੀ ਮੁੰਨ ਦਿੱਤੀ ਹੈ। ਉਹ ਜਦੋਂ ਪੁੱਛਦੇ ਆ ਦੱਸਣਾ ਤਾਂ ਸੀ ਹੈਗਾ ਹੀ ਹੈ। ਹਾਂ ਅੱਛਾ ਬਾਬਾ ਜੀ, ਤੁਹਾਡੀਆਂ ਗੱਲਾਂ ਸੱਚੀਆਂ। ਦੇਖੋ ਆਖਰ ਇੰਨੀ ਜ਼ਿੰਦਗੀ ਗੁਜ਼ਾਰੀ ਆ, ਤੁਸੀਂ ਉਹਦਾ ਕੋਈ ਨਿਚੋੜ ਕੱਢ ਕੇ ਗੱਲ ਕੀਤੀ ਹੈ ਨਾ। ਹਾਂ ਜਾਂ ਤੁਹਾਡਾ ਵਾਹ ਵਾਸਤਾ ਨਹੀਂ ਪਿਆ। ਕਈ ਵਾਰੀ ਹੁੰਦਾ ਸੁਣੀਆਂ ਸੁਣਾਈਆਂ ਗੱਲਾਂ 'ਚ ਵੀ ਆਪਾਂ ਆਹੋ ਆ ਪਿੰਡ ਜਾਂਦੇ ਵਿੱਚ ਬੰਦੇ। ਆਪਾਂ ਪਿੰਡ ਵਿੱਚ ਵਸਦੇ ਆ ਨਾ, ਹਾਂ। ਤੇ 60 ਤੋਂ 70% ਉਹ ਲੋਕ ਹੁੰਦੇ ਜਿਨ੍ਹਾਂ ਨੂੰ ਆਪਾਂ ਕਦੇ ਮਿਲੇ ਨਹੀਂ, ਦੂਰੋਂ ਬਸ ਹਵਾਈ ਸਲਾਮ ਦੁਆ ਹੋ ਸਕਦਾ ਉਹ ਵੀ ਨਾ ਹੋਈ ਹੋਵੇ, ਤੇ ਉਹਨਾਂ ਦੇ ਬਾਰੇ ਆਪਾਂ ਰਾਏ ਕਾਇਮ ਕੀਤੀ ਹੁੰਦੀ ਆ, ਚੰਗੀ ਜਾਂ ਮਾੜੀ, ਕਿ ਉਹ ਫਲਾਂ ਬੰਦਾ ਬੜਾ ਕਪੱਤਾ ਆ, ਫਲਾਂ ਬੰਦਾ ਮੁਨਾਫਕ ਆ, ਫਲਾਂ ਬੰਦਾ ਚੁਗਲਖੋਰ ਆ, ਫਲਾਂ ਜਿਹੜਾ ਉਹ ਫਲਾਂ ਆ, ਯਾਨੀ ਉਹਦੇ ਬਾਰੇ ਮੁਖਤਲਿਫ ਕਿਸਮ ਦੀਆਂ ਰਾਏ ਤੁਹਾਡੀ ਹੁੰਦੀ ਲੋਕਾਂ ਕੋਲੋਂ ਗੱਲਾਂ ਸੁਣੀਆਂ ਸੁਣਾਈਆਂ ਦੀਆਂ। ਇਹ ਗੱਲਾਂ ਜਿਹੜੀਆਂ ਤੁਸੀਂ ਦੱਸਦੇ ਆ ਨਾ, ਐਗਜ਼ੈਕਟਲੀ ਇਦਾਂ ਹੀ ਆ। ਇਹ ਤੁਸੀਂ ਪਹਿਲੇ ਬੰਦੇ ਨਹੀਂ, ਹੋਰ ਵੀ ਬਹੁਤ ਸਾਰੇ ਬੰਦਿਆਂ ਨੇ ਕਈਆਂ ਹੁਸ਼ਿਆਰਪੁਰੀਆਂ ਜਲੰਧਰੀਆਂ ਕੋ ਬਹਿ ਜਾਓ, ਉਹ ਵੀ ਇਦਾਂ ਦੀ ਗੱਲ ਕਰਦੇ। ਜਦੋਂ ਕਿ ਹੁਣ ਸਾਡੀ ਤਾਂ ਰਿਸ਼ਤੇਦਾਰੀ ਹੋਈ ਹੈ ਲੁਧਿਆਣੀਆਂ ਨਾਲ, ਸਾਡੀ ਸੋਚ ਬਦਲ ਗਈ ਆ। ਆਹੋ ਹੋਈ ਜਾਂਦੇ ਹੁਣ। ਕਦੋਂ ਵੀ ਤੁਸੀਂ ਆਪਣਾ ਕੋਈ ਚੀਜ਼ ਦਾ ਤਜਰਬਾ ਕਰਨਾ ਹੋਵੇ ਨਾ, ਕੁਝ ਤੁਸੀਂ ਹਾਂਡੀ ਸਬਜ਼ੀ ਪਕਾਣੀ ਹੋਵੇ, ਉਹ ਪਕਾ ਕੇ ਟੇਸਟ ਕਰੋ, ਫਿਰ ਪਤਾ ਲੱਗਦਾ ਵੀ ਯਾਰ ਇਹ ਖਾਣੇ ਵਾਲੀ ਆ ਜਾਂ ਨਹੀਂ ਖਾਣੇ ਵਾਲੀ। ਆਪਾਂ ਕਿਸੇ ਨੂੰ ਸੁਣ ਕੇ ਤਾਂ ਨਹੀਂ ਕਹਿ ਸਕਦੇ। ਤੇ ਕੋਈ ਹੋਰ ਫਿਰ ਦੱਸੋ, ਹੋਰ ਹੁਣ ਕੀ ਤੁਹਾਡੀ ਕੀ ਖੂਬੀ ਆ ਲੁਧਿਆਣੀਆਂ ਦੀ? ਨਹੀਂ ਹੁਣ ਤੁਹਾਨੂੰ ਮੈਂ ਦੱਸਤਾ ਜਿਹੜੀ ਖੂਬੀ ਆ। ਆਪਾਂ ਕੱਟਣਾ ਨਹੀਂ ਕੁਝ ਵੀ ਵਿੱਚੋਂ, ਸਾਰਾ ਕੁਝ ਚਲੋ ਜਿੱਦਾਂ ਹੈਗਾ ਆ। ਮਜ਼ਾ ਆ ਗਿਆ ਯਾਰ ਅੱਜ ਗੱਲ ਕਰਨ ਦਾ। ਤੁਹਾਡਾ ਵਿਆਹ ਫਿਰ ਕਿੱਥੇ ਹੋਇਆ ਸੀ? ਮੇਰਾ ਤਾਂ ਇੱਥੇ ਹੀ ਹੋਇਆ, ਮੇਰੇ ਮਾਮੇ ਦੇ ਘਰ ਮਾਮੇ ਵਾਲੀ ਪਿੰਡ 'ਚ ਹੀ? ਪਿੰਡ। ਅੱਛਾ ਉਹ ਸਾਡੇ ਮੇਰੇ ਉਹ ਨਾਨਕੇ ਆ, ਹਾਂ, ਹੈਗੇ ਵੀ ਸਾਡੇ ਪਿੰਡ ਦੇ ਕਾਲਸਾਂ ਦੇ। ਕਾਲਸਾਂ ਦੇ ਯਾਰ, ਉਹਨਾਂ 'ਚ ਹੀ ਹੋ ਗਿਆ ਸੀ। ਹਾਂ ਜਦੋਂ ਆਪਣਾ ਜਿਹੜਾ ਸਮਿਆਂ 'ਚ ਵਿਆਹ ਹੈ ਉਦੋਂ ਤਾਂ ਫਿਰ ਐਦਾਂ ਹੀ ਤੁਸੀਂ ਤੁਰ ਕੇ ਚੱਲ ਗਏ ਹੋਣੇ, ਕਿਹੜਾ ਦੂਰ ਸੀ? ਤੋੜ ਕੇ ਹੀ ਹਾਂ। ਇੱਥੇ ਹੀ ਆ ਨਾਲ ਹੀ ਘਰ। ਹਾਂ, ਉਦੋਂ ਤਾਂ ਐਡਾ ਵਿਆਹਾਂ ਸ਼ਾਦੀਆਂ 'ਚ ਉਹ ਕੰਮ ਵੀ ਨਹੀਂ ਹੁੰਦਾ ਜਿਹੜਾ ਹੁਣ ਹੁੰਦਾ। ਨਹੀਂ ਉਹ ਨਹੀਂ ਹੁੰਦਾ। ਹੋਈ ਸੀਗੀ ਹਾਂਜੀ ਮਹਿੰਦੀ ਮੁੰਦੀ ਕੱਢੀ ਸੀ? ਨਾ ਹਾਂ ਮਹਿੰਦੀ ਤੇ ਜਦ ਕਿੱਥੇ ਮਹਿੰਦੀਆਂ ਦੇ ਰਿਵਾਜ ਤੇ ਹਾਂ ਲੈਣ ਨਾ ਦੇਣਾ, ਹਾਂ। ਜਾਨੀ ਤੇ ਮਹਿੰਦੀ ਦਾ ਰਿਵਾਜ। ਬਾਬਾ ਜੀ ਇਸ ਪਿੰਡ ਵਿੱਚ ਚੱਕ ਨੰਬਰ 295 ਦੇਵੀਦਾਸਪੁਰਾ, ਕਿਹੜੀਆਂ ਕਿਹੜੀਆਂ ਬਰਾਦਰੀਆਂ ਬੈਠੀਆਂ? ਇਹ 4 ਘਰ ਜੱਟਾਂ ਦੇ ਆ, 4-5 ਘਰ, ਬਾਕੀ ਅਕਸਰੀਅਤ ਰਜਪੂਤਾਂ ਦੀ ਆ, ਤੇ ਗੁੱਜਰ ਥੋੜ੍ਹਾ ਜਿਹਾ ਉਹਨਾਂ ਨੂੰ ਥੋੜ੍ਹਾ ਜਿਹਾ ਘੱਟ ਆ। ਘੱਟ ਆ, ਬਾਕੀ ਹੈਗਾ ਗੈਰ ਮਾਲਕ, ਅੱਛਾ, ਗੈਰ ਕਾਸ਼ਤਕਾਰ ਲੋਕ। ਗੈਰ ਕਾਸਟ। ਅੱਛਾ ਬਜ਼ੁਰਗੋ, ਇਹ ਕਿਹੜੇ ਕਿਹੜੇ ਪਿੰਡਾਂ 'ਚੋਂ ਆ ਕੇ ਬੈਠੇ ਆ? ਇਹ ਪਿੰਡ ਜ਼ਿਆਦਾ ਤਾਂ ਉਹ ਸਾਡੇ ਪਿੰਡ ਦੇ ਨੇੜੇ ਦੇ ਆ, ਘਬਾਣੀਏ ਬੈਠੇ ਆ, ਹਾਂ ਹਾਂ, ਉਦੋਂ ਵਾਲੀਏ ਬੈਠੇ ਆ, ਅੱਛਾ, ਜਾਂ ਕਾਲਸੀਏ ਬੈਠੇ ਆ, ਕਾਲਸੀਏ, ਕਨੌਣੀਏ ਬੈਠੇ ਆ, ਤਲਵੰਡੀ ਦੇ ਬੈਠੇ ਆ, ਤੇ ਸਤਿਆਣਾ ਇੱਥੋਂ ਦੇ ਬੈਠੇ। ਇੱਥੋਂ ਦੇ। ਪਿੰਡ ਪੋਰਾਮਨ ਹਾਂ ਪੂਰਾ ਇਸ ਟਾਈਮ ਪੂਰਾ ਮੈਂ ਪਹਿਲੇ ਨਹੀਂ ਸੀ? ਪਹਿਲੇ ਨਹੀਂ ਸੀਗਾ, ਉਹ ਸਾਡੀ ਸੁੱਤ ਤੋਂ ਪਹਿਲਾਂ ਇਹਨਾਂ ਦੇ ਰੌਲੇ ਰੱਪੇ ਹੁੰਦੇ ਰਹੇ ਆ। ਇਸ ਟਾਈਮ ਠੀਕ ਠਾਕ ਆ, ਕੋਈ ਕਿਸੇ ਨਾਲ ਕਿਸੇ ਦੀ ਦੁਸ਼ਮਣੀ ਨਹੀਂ, ਕੋਈ ਅਦਾਵਤ ਨਹੀਂ ਹੈਗੀ, ਇੱਕ ਦੂਜੇ ਨਾਲ ਮਿਲਦੇ ਗਿਲਦੇ ਆ, ਠੀਕ ਆ। ਹਾਂ ਸਾਡੇ ਨਾਲ ਜੀ ਪਿੰਡ ਕਾਲਸਾਂ ਦੇ ਬਜ਼ੁਰਗ ਬੈਠੇ ਸੀਗੇ, ਗੱਲਬਾਤ ਤੁਸੀਂ ਸੁਣੀ ਆ, ਸ਼ੁਗਲ ਮੇਲੇ ਵਾਲੀਆਂ ਗੱਲਾਂ ਵੀ ਹੋਈਆਂ, ਸਾਰਾ ਕੁਝ ਹੋਇਆ। ਤੇ ਹੁਣ ਇਹ ਚੂੰਕਿ ਵੰਡ ਵੇਲੇ ਦੇ ਬੰਦੇ ਜਿਹੜੇ ਚਸ਼ਮਦੀਦ ਗਵਾ ਆ, ਹੁਣ ਉਹ ਬਹੁਤ ਘੱਟ ਦੇਖਣ ਨੂੰ ਲੱਭਦੇ। ਅਗਰ ਕੋਈ ਹੈਗੇ ਆ ਤਾਂ ਉਹਨਾਂ ਦੀ ਕੋਈ ਆਪਣੀ ਦਿਮਾਗੀ ਤਵਾਜ਼ਨ ਨਹੀਂ ਠੀਕ ਹੈਗੇ, ਆਪਣੀ ਸੁਰਤ 'ਚ ਨਹੀਂ ਹੈਗੇ। ਇਸ ਕਰਕੇ ਅਸੀਂ ਹੁਣ ਉਹਨਾਂ ਲੋਕਾਂ ਨਾਲ ਇੰਟਰਵਿਊ ਕਰੀਦੇ ਆ ਜਿਨ੍ਹਾਂ ਨੇ ਆ ਕੇ ਇੱਥੇ ਆਪਣੇ ਵੜਿਆਂ ਨੂੰ ਸਟਰਗਲ ਕਰਦਿਆਂ ਵੇਖਿਆ, ਉਹਨਾਂ ਨੂੰ ਇੱਥੇ ਆਬਾਦ ਹੁੰਦਿਆਂ ਕਾਮਯਾਬ ਹੁੰਦਿਆਂ ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਸਾਹਮਣੇ ਹੋਈਆਂ। ਬਿਲਾ ਸ਼ੁਬਾ ਉਹਨਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਵੀ ਇਹਨਾਂ ਕੋਲ ਬਹੁਤ ਜ਼ਿਆਦਾ ਆ, ਜਿਸ ਤਰ੍ਹਾਂ ਬਜ਼ੁਰਗਾਂ ਨੇ ਹੁਣ ਸਾਨੂੰ ਦੱਸੀਆਂ ਬਹੁਤ ਸਾਰੀਆਂ, ਬੇਸ਼ੱਕ ਇਹਨਾਂ ਦਾ ਜੰਮਪਲ ਉੱਥੋਂ ਦਾ ਨਹੀਂ, ਲੇਕਿਨ ਬਜ਼ੁਰਗਾਂ ਦੀਆਂ ਦੱਸੀਆਂ ਹੋਈਆਂ ਗੱਲਾਂ ਇਹਨਾਂ ਦੇ ਸੀਨੇ 'ਚ ਮਹਿਫੂਜ਼ ਆ। ਇਹ ਇੱਕ ਅਲੱਗ ਤੋਂ ਟੌਪਿਕ ਆ, ਇੱਕ ਅਲੱਗ ਤੋਂ ਮਤਲਬ ਇਹ ਚੀਜ਼ ਲੋਕਾਂ ਨੂੰ ਦੇਖਣ ਨੂੰ ਸੁਣਨ ਨੂੰ ਮਿਲ ਸਕਦੀ ਹੈ। ਤੇ ਤੁਹਾਡੇ ਵੀ ਅਗਰ ਕੋਈ ਨੇੜੇ ਤੇੜੇ ਸੱਜੇ ਖੱਬੇ ਕੋਈ ਇਸ ਤਰ੍ਹਾਂ ਦੇ ਬਜ਼ੁਰਗ ਹੈਗੇ ਆ ਜਿਹੜੇ ਮਾਲੂਮਾਤ ਦਾ ਖਜ਼ਾਨਾ ਰੱਖਦੇ ਆ, ਗੱਲਾਂ ਬਾਤਾਂ ਉਹਨਾਂ ਕੋਲ ਹੈਗੀਆਂ, ਤੇ ਸਾਡੇ ਦਿੱਤੇ ਹੋਏ ਨੰਬਰ 'ਤੇ ਰਾਬਤਾ ਕਰ ਸਕਦੇ ਆ। ਅਸੀਂ ਉਹਨਾਂ ਦੀ ਵੀਡੀਓ ਬਣਾਵਾਂਗੇ ਔਰ ਆਪਣੇ ਚੈਨਲ 'ਤੇ ਅਪਲੋਡ ਕਰਾਂਗੇ ਜੀ। ਬਹੁਤ ਸ਼ੁਕਰੀਆ, ਰੱਬ ਰਾਖਾ।